ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ USA ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜਵਿਲ, ਸਰਬਜੀਤ ਸਿੰਘ ਧੂਤ ਯੂਨੀਵਰਸਿਟੀ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਮੇਜਰ ਅੱਜ ਦੀ ਜਿਹੜੀ ਨਿਊਜ਼ ਆ ਆਫਟਰਨੂਨ ਦੀ ਇਹ ਆ ਰਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਬਹੁਤ ਸਾਰੀਆਂ ਜਿਹੜੀਆਂ ਫੂਡ ਦੀਆਂ ਆਈਟਮਸ ਆ, ਖਾਣ ਵਾਲੀਆਂ ਚੀਜ਼ਾਂ ਆ, ਉਹਨਾਂ ਦੇ ਉੱਤੋਂ ਜਿਹੜਾ ਟੈਰਿਫ ਆ ਉਸ ਨੂੰ ਰਿਪੀਲ ਕਰ ਦਿੱਤਾ ਆ, ਉਹਨੂੰ ਬਹੁਤ ਘਟਾ ਦਿੱਤਾ ਹੈਗਾ। ਕਾਰਨ ਕੀ ਆ ਵੀ ਬਹੁਤ ਸਾਰੇ ਜਿਹੜੇ ਲੋਕ ਆ, ਕੰਜ਼ਿਊਮਰ ਆ ਆਪਣੇ ਵਰਗੇ, ਉਹਨਾਂ ਨੇ ਕੰਪਲੇਨ ਕੀਤੀ ਵੀ ਕੀਮਤਾਂ ਦਾ ਫੂਡ ਦੀਆਂ ਇੰਨੀਆਂ ਜ਼ਿਆਦਾ ਚੜ੍ਹ ਗਈਆਂ ਆ ਤੇ ਤੁਸੀਂ ਪਤਾ ਨਹੀਂ ਕਿੱਧਰ ਨੂੰ ਦੇਖੀ ਜਾਂਦੇ ਆ, ਟੈਰਿਫ ਤੇ ਟੈਰਿਫ ਚਾੜੀ ਜਾਂਦੇ ਆ। ਉਹਨੂੰ ਦੇਖਦੇ ਹੋਏ ਐਡਮਿਨਿਸਟ੍ਰੇਸ਼ਨ ਆਫੀਸ਼ੀਅਲਸ ਨੇ ਸਿਗਨਲ ਕੀਤਾ ਵੀ ਹੁਣ ਇਹ ਸਾਰੀ ਚੀਜ਼ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਜਿਹੜੀਆਂ ਖਾਣ ਵਾਲੀਆਂ ਚੀਜ਼ਾਂ ਹੈਗੀਆਂ ਆ, ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਐਗਰੀਕਲਚਰ ਪ੍ਰੋਡਕਟਸ ਜਿੱਦਾਂ ਕਿ ਬੀਫ, ਟੋਮੈਟੋਜ਼, ਕੌਫੀ, ਇਹ ਸਾਰਿਆਂ ਦੇ ਉੱਤੋਂ ਜਿਹੜਾ ਆ ਟੈਰਿਫ ਨੂੰ ਰੋਲ ਬੈਕ ਕੀਤਾ ਜਾਊਗਾ, ਯਾਨੀ ਕਿ ਘਟਾਇਆ ਜਾਊਗਾ ਜਾਂ ਮੇਬੀ ਖਤਮ ਹੀ ਕੀਤਾ ਜਾ ਸਕਦਾ ਹੈਗਾ। ਸੋ ਕਹਿੰਦੇ ਔਨਗੋਇੰਗ ਨੈਗੋਸ਼ੀਏਸ਼ਨ ਚੱਲ ਰਹੀਆਂ ਸੀਗੀਆਂ ਵੱਖ-ਵੱਖ ਮੁਲਕਾਂ ਦੇ ਨਾਲ, ਜਿੱਥੋਂ ਕਾਫੀ ਵੱਡੇ ਅਮਾਊਂਟ ਦਾ ਐਗਰੀਕਲਚਰ ਪ੍ਰੋਡਕਟਸ ਆਉਂਦੇ ਹੈਗੇ ਆ ਜੋ ਅਮਰੀਕਾ ਦੇ ਵਿੱਚ ਗਰੋ ਜਾਂ ਪ੍ਰੋਡਿਊਸ ਨਹੀਂ ਕੀਤੇ ਜਾਂਦੇ ਜਾਂ ਬੜੀ ਘੱਟ ਕੁਆਂਟੀਟੀ 'ਚ ਪ੍ਰੋਡਿਊਸ ਕੀਤੇ ਜਾਂਦੇ ਹੈਗੇ ਆ। ਸ਼ੁੱਕਰਵਾਰ ਅੱਜ ਜਿਹੜੀ ਇਹ ਅਨਾਊਂਸਮੈਂਟ ਕੀਤੀ ਗਈ ਹੈਗੀ ਆ, ਇਹ ਕਾਫੀ ਵੱਡਾ ਸ਼ਿਫਟ ਆ ਟਰੰਪ ਐਡਮਿਨਿਸਟ੍ਰੇਸ਼ਨ ਦੇ ਰੈਸੀਪ੍ਰੋਕਲ ਟੈਰਿਫ ਦੇ ਸੰਬੰਧ ਦੇ ਵਿੱਚ, ਜੋ ਕਿ ਅਪ੍ਰੈਲ 2 ਨੂੰ ਸ਼ੁਰੂ ਕੀਤਾ ਗਿਆ ਸੀ। ਸੋ ਕੰਜ਼ਿਊਮਰ ਕੰਪਲੇਨ ਦੇਖੋ, ਜਦੋਂ ਤੁਸੀਂ ਕੰਪਲੇਨ ਕਰੋਗੇ, ਰੌਲਾ ਪਾਓਗੇ, ਫਿਰ ਹੀ ਇਹ ਸਾਰਾ ਕੁਝ ਹੋਣਾ ਹੈਗਾ। ਸੋ ਇਹ ਜਿਹੜੀ ਮੂਵ ਆ ਇਹ ਐਗਜ਼ੈਂਪਟ ਕਰਦੀ ਆ ਕਾਫੀ ਐਗਰੀਕਲਚਰ ਗੁਡਸ ਨੂੰ, ਜਿਹੜਾ ਐਗਰੀਕਲਚਰ ਦਾ ਸਮਾਨ ਆ, ਜਿਨ੍ਹਾਂ ਦੇ ਵਿੱਚ ਟੀ, ਔਰੇਂਜ, ਪਾਈਨਐਪਲ ਜੂਸ, ਬਨਾਨਾ, ਕੈਸ਼ਿਊ ਨਟਸ ਵਗੈਰਾ ਆਉਂਦੇ ਹੈਗੇ ਆ। ਜੀ, ਸੋ ਰੈਸੀਪ੍ਰੋਕਲ ਟੈਰਿਫਸ ਜਿਹੜੇ ਰਾਸ਼ਟਰਪਤੀ ਟਰੰਪ ਨੇ ਲਾਏ ਸੀ, ਪਹਿਲੋਂ ਇਹ ਪ੍ਰਸ਼ਾਸਨ ਇਹੀ ਜਿਹੜਾ ਆ ਉਹ ਢੰਡੋਰਾ ਪਿੱਟਦਾ ਰਿਹਾ ਵੀ ਟੈਰਿਫਸ ਦੇ ਨਾਲ ਤੁਹਾਡੀ ਜਿਹੜੀ ਜੇਬ ਦੇ ਉੱਤੇ ਕੋਈ ਅਸਰ ਨਹੀਂ ਪੈਣਾ। ਜਿਹੜੇ ਮਾਹਰ ਸੀਗੇ, ਐਕਸਪਰਟ ਸੀਗੇ, ਉਹ ਕਹਿੰਦੇ ਰਹੇ ਵੀ ਨਹੀਂ, ਇਹ ਇਵੈਂਚੁਅਲੀ ਜਿਹੜਾ ਕੰਜ਼ਿਊਮਰ ਆ ਉਹਦੀ ਜੇਬ ਦੇ ਉੱਤੇ ਹੀ ਭਾਰ ਪੈਣਾ ਆ। ਅਸਲ 'ਚ ਗੱਲ ਇਹੀ ਨਿਕਲੀ। ਸੋ ਇਸੇ ਲਈ ਹੁਣ ਟਰੰਪ ਹੁਣਾਂ ਨੂੰ, ਵਾਈਟ ਹਾਊਸ ਨੂੰ, ਜਿਹੜਾ ਇਸ ਦੇ ਉੱਤੇ ਯੂ ਟਰਨ ਮਾਰਨਾ ਪਿਆ ਆ। ਕੱਲ੍ਹ ਦੀ ਇਹ ਚਰਚਾ ਚੱਲ ਰਹੀ ਸੀ ਵੀ ਅੱਜ ਇੱਕ ਵੱਡਾ ਫੈਸਲਾ ਜਿਹੜਾ ਉਹ ਆ ਸਕਦਾ ਆ, ਜਿਹਦੇ ਨਾਲ ਜਿਹੜੇ ਲੋਕਾਂ ਦੇ ਵਿੱਚ ਜਿਹੜੀ ਅਫੋਰਡੇਬਿਲਿਟੀ ਆ, ਕੰਜ਼ਿਊਮਰ ਪ੍ਰਾਈਸਿਸ ਜੋ ਵਧੇ ਪਏ ਆ, ਉਹਨਾਂ ਨੂੰ ਘਟਾਉਣ ਦੇ ਲਈ ਵੱਡਾ ਕਦਮ ਚੱਕਿਆ ਜਾ ਸਕਦਾ ਆ। ਸੋ ਇਵੈਂਚੁਅਲੀ ਜਿਸ ਰਾਹ ਦੇ ਜ਼ਰੀਏ ਟਰੰਪ ਹੁਣਾਂ ਨੇ ਬਾਹਰਲੇ ਮੁਲਕਾਂ ਦੇ ਨਾਲ ਉਹਨਾਂ ਦੀ ਬਾਂਹ ਵੀ ਮਰੋੜੀ, ਉਹਨਾਂ ਦੇ ਨਾਲ ਇੱਕ ਹਿਸਾਬ ਦੇ ਨਾਲ ਆਪਣੀ ਮਰਜ਼ੀ ਦੀਆਂ ਜਿਹੜੀਆਂ ਡੀਲਸ ਬਣਾਉਣ ਦੇ ਲਈ ਜਿਹੜਾ ਇੱਕ ਟੈਰਿਫਸ ਨੂੰ ਵਰਤਿਆ ਜਾ ਰਿਹਾ ਸੀ, ਹੁਣ ਲੋਕਾਂ ਦੀ ਜਿਹੜੀ ਉਹ ਸੁਣਨੀ ਉਹਨਾਂ ਨੂੰ ਪਈ ਆ ਤੇ ਉਹੀ ਟੈਰਿਫ ਜਿਹੜੇ ਉਹ ਵਾਪਸ ਲੈਣੇ ਜਿਹੜੇ ਉਹ ਪੈ ਰਹੇ ਹੈਗੇ ਆ। ਸੋ ਇਹਦੇ ਵਿੱਚ ਜਿਹੜੇ ਹੁਣ ਇੱਕ ਜਿਹੜਾ ਹਰਜੋਤ ਸਿੰਘ ਜੀ, ਬੀਫ ਦਾ ਮਾਮਲਾ ਤੇ ਆਲਰੇਡੀ ਬਹੁਤ ਜ਼ਿਆਦਾ ਮਾੜਾ ਜਿਹੜਾ ਉਹ ਬਣਿਆ ਪਿਆ ਆ। ਬੀਫ ਦੇ ਪ੍ਰਾਈਸਿਸ ਬਹੁਤ ਜ਼ਿਆਦਾ ਜਿਹੜੇ ਉਹ ਵੱਧ ਗਏ ਸੀਗੇ ਤੇ ਉੱਦਾਂ ਕਹਿੰਦੇ ਸੀਗੇ ਵੀ ਅਸੀਂ ਜਿਹੜੇ ਇੱਥੇ ਲੋਕਲ ਪ੍ਰੋਡਿਊਸ ਕਰਨ ਵਾਲੇ ਬੀਫ ਆ, ਉਹਨਾਂ ਦੀ ਸਹਾਇਤਾ ਖਾਤਰ ਜਿਹੜੇ ਆ ਉਹ ਬਾਹਰਲੇ ਮੁਲਕਾਂ ਦੇ ਐਕਸਪੋਰਟਸ ਦੇ ਉੱਤੇ ਬੀਫ ਦੇ ਟੈਰਿਫ ਜਿਹੜੇ ਉਹ ਲਾ ਰਹੇ, ਹੁਣ ਉਹ ਵੀ ਉਹਨਾਂ ਨੂੰ ਵਾਪਸ ਲੈਣਾ ਪਿਆ ਕਿਉਂਕਿ ਜਿਹੜੇ ਲੋਕ ਆ, ਆਮ ਲੋਕ ਆ, ਉਹਨਾਂ ਦੇ ਲਈ ਇਹ ਜਿਹੜਾ ਮੀਟ ਆ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਸੀਗਾ। ਸੋ ਟਰੰਪ ਹੁਣਾਂ ਨੇ ਲੇਟਲੀ ਬ੍ਰਾਜ਼ੀਲ ਦੇ ਉੱਤੇ 50% ਦਾ ਟੈਰਿਫ ਐਕਸਟਰਾ ਜਿਹੜਾ ਉਹ ਲਾਇਆ ਸੀ, ਜੋ ਕਿ ਇੱਕ ਕਾਫੀ ਵੱਡਾ ਬੀਫ ਐਕਸਪੋਰਟਰ ਸੀਗਾ। ਉਹ ਵੀ ਇੱਕ ਕਾਰਨ ਜਿਹੜਾ ਉਹ ਬਣਿਆ ਸੀ। ਇਸੇ ਤਰੀਕੇ ਦੇ ਨਾਲ ਚਾਹ ਦੇ ਉੱਤੇ, ਫਰੂਟ ਜੂਸ ਦੇ ਉੱਤੇ, ਕੋਕੋਆ
ਜਿਹੜਾ ਆ ਸਪਾਈਸਿਸ ਦੇ ਉੱਤੇ, ਬਨਾਨਾਸ, ਔਰੇਂਜਸ, ਟੋਮੇਟੋਜ਼ ਤੇ ਹੋਰ ਜਿਹੜੇ ਕਈ ਫਰਟੀਲਾਈਜ਼ਰ ਸੀ ਉਹਨਾਂ ਦੇ ਉੱਤੇ ਵੀ ਜਿਹੜੇ ਟੈਰਿਫ ਲਾਏ ਸੀ ਉਹਨਾਂ ਨੂੰ ਘਟਾਇਆ ਗਿਆ ਆ। ਸੋ ਪਹਿਲੋਂ ਐਗਜ਼ੈਕਟਿਵ ਆਰਡਰ ਲਾ ਕੇ ਟੈਰਿਫ ਵਧਾਏ ਗਏ ਤੇ ਅੱਜ ਜਿਹੜੇ ਆ ਰਾਸ਼ਟਰਪਤੀ ਟਰੰਪ ਉਹਨਾਂ ਨੇ ਇੱਕ ਨਵਾਂ ਐਗਜ਼ੈਕਟਿਵ ਆਰਡਰ ਸਾਈਨ ਕੀਤਾ, ਜਿਹਦੇ ਵਿੱਚ ਉਹਨਾਂ ਨੇ ਇਹ ਆਖਿਆ ਆ ਵੀ ਐਕਵਾਡੋਰ, ਗੁਆਟਾਮਾਲਾ, ਅਲ ਸੈਲਵਾਡੋਰ ਤੇ ਅਰਜਨਟੀਨਾ ਦੇ ਨਾਲ ਜਿਹੜੇ ਨਵੇਂ ਫਰੇਮਵਰਕ ਆ ਉਹਨਾਂ ਦੇ ਲਈ ਰਜ਼ਾਮੰਦੀ ਸਾਡੀ ਹੋ ਚੁੱਕੀ ਆ, ਜਿਹਦੇ ਨਾਲ ਜਿਹੜੇ ਐਗਰੀਕਲਚਰ ਪ੍ਰੋਡਕਟ ਜਿਹੜੇ ਇਹਨਾਂ ਮੁਲਕਾਂ ਤੋਂ ਆ ਰਹੇ ਆ ਉਹਨਾਂ ਦੇ ਉੱਤੇ ਜਿਹੜੀਆਂ ਇੰਪੋਰਟ ਲੈਵੀਜ਼ ਆ ਉਹਨਾਂ ਨੂੰ ਢਿੱਲਿਆਂ ਜਿਹੜਾ ਉਹ ਕੀਤਾ ਜਾ ਰਿਹਾ ਹੈ, ਉਸ ਨੂੰ ਡਾਊਨ ਕੀਤਾ ਜਾ ਰਿਹਾ ਆ, ਤਾਂ ਜੋ ਲੋਕਾਂ ਦੀ ਜੇਬ ਦੇ ਉੱਤੇ ਜੋ ਇਸ ਟਾਈਮ ਜ਼ਿਆਦਾ ਭਾਰ ਪੈ ਰਿਹਾ, ਅਫੋਰਡੇਬਿਲਟੀ ਕ੍ਰਾਈਸਿਸ ਜੋ ਚੱਲ ਰਿਹਾ ਆ, ਉਸ ਦੇ ਵਿੱਚ ਕੁਝ ਮਦਦ ਮਿਲ ਸਕੇ। ਟਰੰਪ ਐਡਮਿਨਿਸਟ੍ਰੇਸ਼ਨ ਹਮੇਸ਼ਾ ਹੀ ਮੇਨਟੇਨ ਕਰਦਾ ਰਿਹਾ ਕਿ ਜਿਹੜੇ ਟੈਰਿਫ ਆ ਇਹ ਕੰਜ਼ਿਊਮਰ ਨੂੰ ਪਾਸ ਆਨ ਨਹੀਂ ਹੋਊਗੇ, ਪਰ ਅਪ੍ਰੈਲ ਮਹੀਨੇ ਦੇ ਵਿੱਚ ਯੇਲ ਯੂਨੀਵਰਸਿਟੀ ਨੇ ਇੱਕ ਜਿਹੜੀ ਸਟੱਡੀ ਕੀਤੀ ਸੀ ਉਹਦੇ ਮੁਤਾਬਕ ਇਹ ਦੱਸਿਆ ਗਿਆ ਸੀ ਕਿ ਟਿਪੀਕਲੀ ਇੱਕ ਯੂਐਸ ਦੇ ਘਰ ਨੂੰ $3800 ਇਸ ਸਾਲ ਐਕਸਟਰਾ ਜਿਹੜੇ ਆ ਸਪੈਂਡ ਕਰਨੇ ਪੈਣਗੇ ਫੂਡ ਦੇ ਉੱਤੇ। ਸੋ ਹੁਣ ਮੈਜੋਰਟੀ ਆਫ ਅਮਰੀਕਨਸ ਜੋ ਗਰੋਸਰੀ ਖਰੀਦਦੇ ਆ ਉਹਨਾਂ ਨੇ ਇਹ ਕਿਹਾ ਵੀ ਪਿਛਲੇ ਸਾਲ ਨਾਲੋਂ ਇੰਨਾ ਜ਼ਿਆਦਾ ਜਿਹੜੀਆਂ ਕੀਮਤਾਂ ਉੱਪਰ ਚਲ ਗਈਆਂ ਆ, ਇਹ ਸਾਰਾ ਬਲੇਮ ਟਰੰਪ ਦੇ ਉੱਪਰ ਜਾਂਦਾ ਆ। ਵਾਸ਼ਿੰਗਟਨ ਪੋਸਟ, IPSOS ਪੋਲ ਜੋ ਆਏ ਆ ਅਕਤੂਬਰ ਦੇ ਵਿੱਚ ਉਹਨਾਂ ਦੇ ਮੁਤਾਬਕ ਰਿਪਰੈਜ਼ੈਂਟੇਟਿਵ ਡੌਨ ਬੇਅਰ ਡੈਮੋਕ੍ਰੇਟ ਆ ਵਰਜੀਨੀਆ ਦੇ, ਉਹਨਾਂ ਨੇ ਇੱਕ ਜੋ ਹਾਊਸ ਵੇਜ ਤੇ ਮੀਨ ਸਬ ਕਮੇਟੀ ਦੇ ਉੱਤੇ ਵੀ ਹੈਗੇ ਆ, ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਫਾਈਨਲੀ ਹੁਣ ਐਡਮਿਟ ਕਰ ਲਿਆ ਆ ਕਿ ਜਿਹੜੇ ਟੈਰਿਫ ਆ ਇਹ ਅਮਰੀਕਨ ਲੋਕਾਂ ਦੇ ਲਈ ਜਿਹੜੀਆਂ ਕੀਮਤਾਂ ਜਿਹੜੀਆਂ ਉਹ ਬਣਾਉਂਦੇ ਹੈਗੇ ਆ। ਸੋ ਕਹਿੰਦੇ ਵੀ ਅਸੀਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਹ ਕਹਿੰਦੇ ਆ ਭਈ ਹੋਰ ਵੀ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਜਿਹੜਾ ਟੈਰਿਫ ਘਟਾਇਆ ਜਾਵੇ ਤਾਂ ਕਿ ਓਵਰਆਲ ਜਿਹੜੇ ਅਮਰੀਕਨ ਕੰਜ਼ਿਊਮਰ ਆ ਉਹਨਾਂ ਨੂੰ ਜਿਹੜੀਆਂ ਕੀਮਤਾਂ ਜ਼ਿਆਦਾ ਨਾ ਦੇਣੀਆਂ ਪੈਣ। ਜੀ, ਰਾਸ਼ਟਰਪਤੀ ਟਰੰਪ ਇਸ ਟਾਈਮ ਵੈਨੇਜ਼ੁਏਲਾ ਦੇ ਵਿੱਚ ਸਟ੍ਰਾਈਕ ਕਰਨ ਬਾਰੇ ਜਿਹੜਾ ਉਹ ਸੋਚ ਵਿਚਾਰ ਕਰ ਰਹੇ ਆ। ਕਹਿੰਦੇ ਵੀ ਜਦ ਇਹ ਸੋਚ ਵਿਚਾਰ ਹੋ ਰਿਹਾ ਉਧਰ US ਦੇ ਜਿਹੜੀਆਂ ਫੌਜਾਂ ਆ, ਫੋਰਸਿਸ ਆ, ਉਹ ਅਟੈਕ ਆਰਡਰ ਦੇ ਲਈ ਆਪਣੇ ਆਪ ਨੂੰ ਤਿਆਰ ਕਰ ਰਹੀਆਂ। ਕਹਿੰਦੇ ਵੀ ਉੱਚ ਪੱਧਰ ਦੀਆਂ ਜਿਹੜੀਆਂ ਆ ਉਹ ਇਸ ਟਾਈਮ ਡਿਸਕਸ਼ਨਸ ਚੱਲ ਰਹੀਆਂ ਆ। ਕਹਿੰਦੇ ਵੀ ਕਈ ਦਿਨਾਂ ਤੋਂ ਇਸ ਦੇ ਉੱਤੇ ਵਿਚਾਰ ਜਿਹੜੇ ਉਹ ਹੋ ਰਹੇ ਆ। ਕਹਿੰਦੇ ਵੀ ਕੀ ਮਿਲਟਰੀ ਆਪਸ਼ਨਸ ਬਣ ਸਕਦੀਆਂ ਨੇ। ਜਿਹੜੇ ਲੋਕ ਇਸ ਮਾਮਲੇ ਦੇ ਨਾਲ ਸੰਬੰਧਿਤ ਨੇ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਆ। ਕੁਝ ਦਿਨ ਪਹਿਲਾਂ ਹੀ ਡਿਫੈਂਸ ਸਕੱਤਰ ਪੀਟ ਹੈਗਸਥ ਉਹਨਾਂ ਨੇ ਪੈਂਟਾਗਨ ਨੂੰ ਵਾਰ ਫੁਟਿੰਗ ਦੇ ਉੱਤੇ ਲਿਆਉਣ ਦੇ ਲਈ ਆਦੇਸ਼ ਦਿੱਤੇ ਸੀਗੇ। ਜੁਆਇੰਟ ਚੀਫਸ ਦੇ ਜਿਹੜੇ ਚੇਅਰਮੈਨ ਜਨਰਲ ਡੈਨ ਕੇਨ ਉਹ ਵਾਈਟ ਹਾਊਸ ਨੂੰ ਅੱਜ ਦੁਬਾਰਾ ਪਰਤੇ ਆ। ਦੂਜੇ ਦਿਨ ਲਗਾਤਾਰ ਪੋਟੈਂਸ਼ੀਅਲ ਮਿਲਟਰੀ ਐਕਸ਼ਨ ਜੋ ਵੈਨੇਜ਼ੁਏਲਾ ਦੇ ਵਿੱਚ ਆ। ਯਾਦ ਹੋਣਾ ਆ ਇਸੇ ਵੀਕ ਦੇ ਵਿੱਚ USS ਜੈਰਾਲਡ ਫੋਰਡ ਜਿਹੜਾ ਇੱਕ ਸਮੁੰਦਰੀ ਬੇੜਾ ਅਤੇ ਸਟ੍ਰਾਈਕ ਜਿਹੜੀ ਫਾਰਮੇਸ਼ਨ ਦੇ ਵਿੱਚ ਉੱਥੇ ਜਿਹੜੇ ਪਹੁੰਚਿਆ ਆ ਉੱਥੋਂ ਦੇ ਪਾਣੀਆਂ ਦੇ ਵਿੱਚ, ਜੋ ਕਿ ਵੈਨੇਜ਼ੁਏਲਾ ਦੇ ਨਜ਼ਦੀਕ ਆ, ਕੈਰੇਬੀਅਨ ਦੇ ਨਜ਼ਦੀਕ ਜੋ ਹੈਗਾ ਆ। ਕਹਿੰਦੇ ਵੀ ਅਜੇ ਤੱਕ ਇਹ ਪੱਕਾ ਨਹੀਂ ਪਤਾ ਵੀ ਪ੍ਰੈਜ਼ੀਡੈਂਟ ਟਰੰਪ ਕੀ ਐਸੀ ਐਸਕੇਲੇਸ਼ਨ ਇਸ ਨੂੰ ਵਧਾਉਣ ਦੇ ਵਿੱਚ ਅੱਗੇ ਕਦਮ ਵਧਾਉਣਗੇ ਜਾਂ ਨਹੀਂ, ਪਰ ਵੈਨੇਜ਼ੁਏਲਾ ਦੇ ਉੱਤੇ ਹਮਲਾ ਕੀਤਾ ਜਾਵੇ ਜਾਂ ਨਾ, ਜਿਹੜੇ ਬੂਟਸ ਔਨ ਗਰਾਊਂਡ ਹੋਣਗੇ ਜਾਂ ਨੇਵੀ ਹੀ ਜਿਹੜੀ ਆ ਇਹ ਹਮਲੇ ਨੂੰ ਕਰੂਗੀ, ਇਹ ਪਿਛਲੇ ਕਈ ਦਿਨਾਂ ਤੋਂ ਜਿਹੜੀ ਵਿਚਾਰ ਆ ਇਸ ਵਿੱਚ ਚੱਲ ਰਹੀ ਹੈਗੀ ਆ। ਇਸ ਮੀਟਿੰਗ ਦੇ ਵਿੱਚ ਜੋ ਵਾਈਟ ਹਾਊਸ 'ਚ ਹੋਈ ਆ ਜੁਆਇੰਟ ਚੀਫ ਜਿਹੜੇ ਚੇਅਰਮੈਨ ਆ ਉਹਨਾਂ ਦੇ ਨਾਲ ਤੇ ਡਿਫੈਂਸ ਸਕੱਤਰ ਦੇ ਨਾਲ, ਉਸ ਵਿੱਚ ਜਿਹੜੇ ਉਪ ਰਾਸ਼ਟਰਪਤੀ JD ਵੈਂਸ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ, ਡਿਪਟੀ ਚੀਫ ਆਫ ਸਟਾਫ ਸਟੀਵਨ ਮਿਲਰ ਵੀ ਇਸ ਦੇ ਮੀਟਿੰਗ ਦੇ ਵਿੱਚ ਜਿਹੜੇ ਉਹ ਜੁੜੇ ਹੋਏ ਸੀਗੇ। ਵਾਈਟ ਹਾਊਸ ਨੇ ਇਸ ਦੇ ਉੱਤੇ ਜੇ ਕੋਈ ਵੀ ਟਿੱਪਣੀ ਕਰਨ ਤੋਂ ਜਿਹੜਾ ਉਹ ਨਾ ਕਰ ਦਿੱਤੀ ਆ। ਪੈਂਟਾਗਨ ਦੇ ਜਿਹੜੇ ਪ੍ਰੈਸ ਆਫਿਸ ਆ ਉਹਨਾਂ ਨੇ ਕੋਈ ਕਮੈਂਟ ਦਾ ਜਵਾਬ ਨਹੀਂ ਦਿੱਤਾ ਹੈਗਾ। ਬਸ ਸਵੇਰੇ ਵੀ ਖਬਰ ਸਾਂਝੀ ਕੀਤੀ ਸੀ ਵੈਦਰ ਸਰਵਿਸ ਨੂੰ ਲੈ ਕੇ, ਕਹਿੰਦੇ ਵੀ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਸਟਾਰਮ ਆ ਉਹ ਕਾਫੀ ਵਰਸਟ ਆ ਰਿਹਾ ਹੈਗਾ, ਜਿਹਦੇ ਨਾਲ ਮੱਡ ਸਲਾਈਡ ਤੇ ਫਲੈਸ਼ ਫਲੱਡਿੰਗ ਹੋਊਗੀ। 3 ਇੰਚ ਤੱਕ ਜਿਹੜਾ ਮੀਂਹ ਆ ਅੱਜ ਸਵੇਰ ਤੋਂ ਲੈ ਕੇ ਐਤਵਾਰ ਸਵੇਰ ਤੱਕ ਪਊਗਾ। ਹੈਵੀਐਸਟ ਰੇਨ ਆ ਸਦਰਨ ਕੈਲੀਫੋਰਨੀਆ ਦੇ ਵਿੱਚ। ਫਲੱਡ ਵਾਚ ਜਿਹੜਾ ਇਸ਼ੂ ਕੀਤਾ ਗਿਆ ਆ ਸਦਰਨ ਕੈਲੀਫੋਰਨੀਆ 'ਚ ਸੈਚਰਡੇ 4 AM ਤੋਂ ਲੈ ਕੇ 10 PM ਤਾਈਂ। ਇਵੈਕੂਏਸ਼ਨ ਵਾਰਨਿੰਗ ਵੀ ਜਿਹੜੀ ਦਿੱਤੀ ਗਈ ਹੈਗੀ ਆ 11 ਵਜੇ ਤਾਈਂ ਸੰਡੇ ਸਵੇਰ ਨੂੰ। ਕਹਿੰਦੇ ਵੀ ਮੱਡ ਸਲਾਈਡ ਤੇ ਡਿਬਰੀ ਜਿਹੜੀ ਆ ਉਹ ਫਲੋ ਕਰ ਸਕਦੀ ਆ, ਖਾਸ ਕਰਕੇ ਉਹ ਏਰੀਆ ਜਿੱਥੇ ਅੱਗਾਂ ਲੱਗੀਆਂ ਸੀਆਂ, ਪੈਲੀਸੇਡਸ, ਈਟਨ, ਕੈਂਥ, ਸਨਸੈਟ ਤੇ ਹਰਸਫਾਇਰ ਵਾਲਾ ਜੋ ਏਰੀਆ ਹੈਗਾ ਆ। ਸੋ ਇਹਦੇ ਨਾਲ ਜਿਹੜਾ ਆ ਫਾਇਰ ਸੀਜ਼ਨ ਦਾ ਵੀ ਇੱਕ ਤਰ੍ਹਾਂ ਨਾਲ ਐਂਡ ਹੋ ਰਿਹਾ ਜਿਸ ਹਿਸਾਬ ਦੇ ਨਾਲ ਮੀਂਹ ਜ਼ਿਆਦਾ ਪੈ ਰਿਹਾ ਹੈਗਾ।
ਲਾਸ ਐਂਜਲਸ ਕਾਉਂਟੀ ਦੇ ਵਿੱਚ ਜ਼ਿਆਦਾ ਜਿਹੜਾ ਖਤਰਾ ਆ ਮੱਡ ਫਲੋਜ਼ ਦਾ ਤੇ ਡਿਬਰੀ ਫਲੋ ਦਾ, ਪੋਸੀਬਲੀ ਟੋਰਨੇਡੋ ਵੀ ਦੱਸਿਆ ਗਿਆ ਹੈਗਾ। ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਰੇਨ ਦੱਸੀ ਗਈ ਆ ਡਾਊਨਟਾਊਨ ਲਾਸ ਐਂਜਲਸ ਦੇ ਵਿੱਚ 1985 ਨਵੰਬਰ ਤੋਂ ਬਾਅਦ ਇਹ ਸਭ ਤੋਂ ਹੈਵੀ ਰੇਨ ਹੁਣ ਜਿਹੜੀ ਪੈਣ ਜਾ ਰਹੀ ਹੈਗੀ ਆ। ਔਰੇਂਜ ਕਾਉਂਟੀ ਦੇ ਵਿੱਚ ਵੀ ਇਵੈਕੂਏਸ਼ਨ ਵਾਰਨਿੰਗ ਦਿੱਤੀ ਗਈ ਆ। ਏਅਰਪੋਰਟ ਫਾਇਰ ਵਾਰਨ ਏਰੀਆ ਜਿਹੜਾ ਆ ਉੱਥੇ ਉਸ ਨੂੰ ਇਵੈਕੂਏਟ ਕੀਤਾ ਗਿਆ ਹੈਗਾ ਆ। ਸੋ ਮੇਜਰ ਸਟਾਰਮ ਆ ਰਿਹਾ, ਸੋ ਬਚ ਕੇ ਚਲੋ ਫਲੱਡਿੰਗ ਤੇ ਮਡ ਸਲਾਈਡ ਤੋਂ। ਜਿਹੜੇ ਡਰਾਈਵ ਵੀ ਕਰਦੇ ਆ ਬੜੇ ਧਿਆਨ ਦੇ ਨਾਲ ਜਿਹੜਾ ਡਰਾਈਵ ਕਰੋ। ਲਗਭਗ ਪੂਰੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੀਂਹ ਆ ਉਹ ਪੈ ਰਿਹਾ ਹੈਗਾ। ਜੀ, ਯਾਦ ਹੋਣਾ ਹਰਜੋਤ ਸਿੰਘ ਜੀ, ਇੱਕ ਮਿਲਵਾਕੀ ਦਾ ਜਿਹੜਾ ਕੋਰਟ ਹਾਊਸ, ਉੱਥੋਂ ਦੇ ਜੱਜ ਦੇ ਉੱਤੇ ਚਾਰਜਸ ਲਿਆਂਦੇ ਗਏ ਸੀ ਜਦ ਉਹਨਾਂ ਉੱਤੇ ਇਹ ਦੋਸ਼ ਲਿਆਇਆ ਗਿਆ ਸੀਗਾ ਵੀ ਇਸ ਜੱਜ ਨੇ ਇੱਕ ਅਨਡਾਕੂਮੈਂਟਡ ਇਮੀਗ੍ਰੈਂਟ ਆ ਉਸ ਨੂੰ ਆਈਸ ਦੇ ਹੱਥੇ ਜਿਹੜਾ ਆਉਣ ਤੋਂ ਜਾਂ ਉਸ ਨੂੰ ਭੱਜਣ ਦੇ ਵਿੱਚ ਮਦਦ ਕੀਤੀ ਸੀ। ਉਹ ਅਨਡਾਕੂਮੈਂਟਡ ਮੈਨ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਸੈਂਟਰ ਪੀਸ ਬਣਿਆ ਸੀ, ਐਡਵਾਰਡੋ ਫਲੋਰਸ ਰੂਇਜ਼, ਉਹਦੇ ਬਾਰੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਿਹੜਾ ਉਹ ਦੱਸਿਆ ਵੀ ਉਸ ਨੂੰ ਆਲਰੇਡੀ ਡਿਪੋਰਟ ਕਰ ਦਿੱਤਾ ਗਿਆ ਆ। ਜੱਜ ਹੈਨਾ ਡਗਨ ਉਹਨਾਂ ਦੇ ਕੋਰਟ ਹਾਊਸ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਸੀ। ਉਹਨਾਂ ਦੇ ਉੱਤੇ 2 ਕਾਊਂਟ ਫੈਡਰਲ ਇੰਡਾਈਟਮੈਂਟ ਦੇ ਜਿਹੜੇ ਉਹ ਲਗਾਏ ਗਏ ਸੀ, ਅਬਸਟਰਕਸ਼ਨ ਆਫ ਅਫੀਸ਼ੀਅਲ DHS ਰਿਮੂਵਲ ਪ੍ਰੋਸੀਡਿੰਗ, ਤੇ ਕਹਿੰਦੇ ਵੀ ਜਾਣਬੁੱਝ ਕੇ ਇੱਕ ਬੰਦੇ ਨੂੰ ਜਿਹੜਾ ਉਹ ਛੁਪਾਉਣ ਦੇ ਦੋਸ਼ ਵੀ ਇਹਨਾਂ ਉੱਤੇ ਲੱਗੇ ਸੀਗੇ। ਐਡਵਾਰਡੋ ਫਲੋਰੇਸ ਰੂਇਜ਼ ਨੂੰ ਕਹਿੰਦੇ ਵੀ ਇਵੈਂਚੁਅਲੀ ਜਿਹੜਾ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਕਹਿੰਦੇ ਵੀ ਬੈਟਰੀ ਚਾਰਜ ਦੇ ਵਿੱਚ ਜਦ ਉਹ ਕੋਰਟ ਦੇ ਵਿੱਚ ਪੇਸ਼ ਹੋਣ ਆਇਆ ਸੀ ਉਦੋਂ ਉਸ ਨੂੰ ਗ੍ਰਿਫਤਾਰ ਇਵੈਂਚੁਅਲੀ ਕਰ ਲਿਆ ਗਿਆ ਸੀਗਾ। ਸੋ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕਨਫਰਮ ਕੀਤਾ ਆ ਵੀ ਉਹਨਾਂ ਨੇ ਇਸ ਨੂੰ ਰਿਮੂਵ ਕਰ ਦਿੱਤਾ ਆ। DHS ਨੇ ਜਿਹੜਾ ਦੱਸਿਆ ਵੀ ਇਹ 2 ਵਾਰੀ US ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਇਆ। ਇਸ ਦੀ ਵਾਇਲੈਂਟ ਕ੍ਰਿਮੀਨਲ ਹਿਸਟਰੀ ਸੀ ਜਿਸ ਦੇ ਵਿੱਚ ਕਿਸੇ ਦਾ ਗਲਾ ਘੁੱਟਣਾ, ਸਫੋਕੇਸ਼ਨ ਕਰਨੀ, ਬੈਟਰੀ ਤੇ ਡੋਮੈਸਟਿਕ ਅਬਿਊਜ਼ ਵਰਗੇ ਦੋਸ਼ ਇਸ ਉੱਤੇ ਲੱਗੇ ਹੋਏ ਸੀਗੇ। ਜਿਹੜੇ ਜੱਜ ਹੈਨਾ ਡਗਨ ਆ ਉਹਨਾਂ ਉੱਤੇ ਜਿਹੜੇ ਚਾਰਜਸ ਜੋ ਲਾਏ ਗਏ ਸੀ ਉਹਨਾਂ ਦੋਸ਼ਾਂ ਦੇ ਵਿੱਚ ਉਹਨਾਂ ਨੇ ਨਾਟ ਗਿਲਟੀ ਪਲੀ ਕੀਤਾ ਸੀ ਤੇ ਇਹ ਜਿਹੜੀ ਜੱਜ ਨੇ ਇਹਨਾਂ ਦਾ ਟਰਾਇਲ 15 ਦਸੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਵਿਸਕੌਨਸਨ ਦੇ ਜਿਹੜੇ ਸੁਪਰੀਮ ਕੋਰਟ ਆ ਉਹਨਾਂ ਨੇ ਜੱਜ ਡਗਨ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਜਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ। ਨਿਊਯਾਰਕ ਟਾਈਮ ਰਿਪੋਰਟ ਕਰ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਪਲਾਨ ਕਰ ਰਿਹਾ ਵੀ ਉਹਨਾਂ ਮੁਲਕਾਂ ਦੇ ਜਿਹੜੇ ਗ੍ਰੀਨ ਕਾਰਡ ਆ ਉਹਦੇ ਉੱਤੇ ਲਿਮਿਟ ਲਾਈ ਜਾਏ ਜਿਹੜੀਆਂ ਕੰਟਰੀਆਂ ਨੂੰ ਬੈਨ ਕੀਤਾ ਗਿਆ ਹੈਗਾ, ਕਿਉਂਕਿ ਉਹਨਾਂ ਦੇ ਕੋਲ ਜ਼ਿਆਦਾ ਸਕਰੀਨਿੰਗ ਤੇ ਵੈਟਿੰਗ ਅਬਿਲਿਟੀਜ਼ ਨਹੀਂ ਹੈਗੀਆਂ। ਸੋ ਕਹਿੰਦੇ ਵੀ US ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਿਜ਼ ਉਹ ਹੁਣ ਕੰਸੀਡਰ ਕਰਨ ਜਾ ਰਿਹਾ ਕੰਟਰੀ ਸਪੈਸੀਫਿਕ ਫੈਕਟਰਸ, ਜਿਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਟਰੈਵਲ ਬੈਨ ਲਾਇਆ ਆ। ਵੱਖ-ਵੱਖ ਮੁਲਕ ਹੈਗੇ, ਬਹੁਤੇ ਜਿਹੜੇ ਆ ਸਾਊਥ ਅਫਰੀਕਾ ਦੇ ਹੈਗੇ ਆ ਉਹਨਾਂ ਮੁਲਕਾਂ 'ਚ, ਤੇ ਕਹਿੰਦੇ ਵੀ 12 ਮੁਲਕ ਆ ਜਿਨ੍ਹਾਂ 'ਚ ਅਫਰੀਕਾ, ਮਿਡਲ ਈਸਟ ਦੇ ਏਰੀਏ ਜੋ ਹੈਗੇ, ਅਫਗਾਨਿਸਤਾਨ, ਸ਼ੈਡ, ਰਿਪਬਲਿਕ ਆਫ ਕੰਗੋ, ਗਿਆਨਾ, ਆਰਟਰੀਆ, ਹੇਤੀ, ਈਰਾਨ, ਲੀਬੀਆ, ਮਾਇਨਮਾਰ, ਸੋਮਾਲੀਆ, ਸੁਡਾਨ ਤੇ ਯੈਮਨ। ਸੋ ਇਸ ਤੋਂ ਬਿਨਾਂ ਜਿਹੜਾ ਪਾਰਸ਼ੀਅਲ ਰਿਸਟ੍ਰਿਕਸ਼ਨਸ 7 ਹੋਰ ਮੁਲਕਾਂ ਤੇ ਵੀ ਲਾਈ ਹੋਈ ਆ, ਕਿਊਬਾ, ਬਰੂੰਦੀ, ਲਾਓਸ, ਸਿਆਰਾ ਲੋਨ, ਟੋਗੋ, ਵੈਨਜ਼ੂਏਲਾ, ਇਹ ਜਿਹੜੇ ਮੁਲਕ ਹੈਗੇ ਆ। ਟਰੰਪ ਉਹਨਾਂ ਨੇ ਜੂਨ ਮਹੀਨੇ 'ਚ ਇਹ ਕਿਹਾ ਸੀ ਵੀ ਡੋਮੈਸਟਿਕ ਟੈਰਰਿਸਟ ਅਟੈਕ ਤੋਂ ਬਚਣ ਦੇ ਲਈ ਆਪਾਂ ਜਿਹੜੇ ਆ ਇਹਨਾਂ ਮੁਲਕਾਂ ਦੇ ਉੱਤੇ ਜਿਹੜੇ ਬੈਨ ਲਾਏ ਹੈਗੇ ਆ। ਸੋ ਇਹਦੇ ਬਾਰੇ ਡਿਟੇਲ ਦੇ ਵਿੱਚ ਹੋਪਫੁਲੀ ਕੱਲ ਨੂੰ ਜਿਹੜੇ ਅਟਾਰਨੀ ਜੇ ਤਿਰਕੀਆਣਾ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਦਾ ਸ਼ੋਅ ਹੁੰਦਾ ਉਹਦੇ ਵਿੱਚ ਡਿਸਕਸ ਕਰਨਗੇ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਪਹਿਲਾ ਜਿਹੜਾ US ਦੇ ਵਿੱਚ ਹਿਊਮਨ ਬਰਡ ਫਲੂ ਕੇਸ ਜਿਹੜਾ ਉਹ ਕਨਫਰਮ ਕੀਤਾ ਗਿਆ ਆ। ਕਹਿੰਦੇ ਵੀ ਇਸ ਵਾਰ ਜਿਹੜਾ ਬਰਡ ਫਲੂ ਆ ਜਿਹੜਾ ਸਿਰਫ ਪਹਿਲੋਂ ਜਾਨਵਰਾਂ ਦੇ ਵਿੱਚ ਹੀ ਪਾਇਆ ਜਾਂਦਾ ਸੀ ਉਹ ਸਾਹਮਣੇ ਜਿਹੜਾ ਹੁਣ ਆਇਆ ਆ। ਵਾਸ਼ਿੰਗਟਨ ਸਟੇਟ ਦਾ ਰੈਜ਼ੀਡੈਂਟ ਆ ਉਹ ਇਸ ਬਰਡ ਫਲੂ ਦੇ ਸਟ੍ਰੇਨ ਦੇ ਲਈ ਉਸਨੇ ਪੋਜ਼ਿਟਿਵ ਕੀਤਾ ਆ। ਪਿਛਲੇ 9 ਮਹੀਨਿਆਂ ਦੇ ਵਿੱਚ ਇਹ ਪਹਿਲਾ ਕੇਸ ਸਾਹਮਣੇ ਆਇਆ ਆ। ਇਹ ਪੇਸ਼ੈਂਟ ਜਿਹੜਾ ਕਿ ਵਧੇਰੀ ਉਮਰ ਦਾ ਆ, ਉਸ ਦੀਆਂ ਪਹਿਲਾਂ ਵੀ ਕਈ ਹੈਲਥ ਕੰਡੀਸ਼ਨਸ ਦੱਸੀਆਂ ਆ ਗਈਆਂ ਹੈਗੀਆਂ ਆ ਤੇ ਨਵੰਬਰ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਹਾਈ ਫੀਵਰ, ਕਨਫਿਊਜ਼ਨ ਤੇ ਰੈਸਪੀਟੋਰੀ ਡਿਸਟ੍ਰੈਸ ਦੇ ਕਰਕੇ ਇਸ ਨੂੰ ਜ਼ੇਰੇ ਇਲਾਜ ਕਰਾਇਆ ਗਿਆ ਸੀ। ਇਸ ਜਿਹੜਾ ਸਟ੍ਰੇਨ ਦਾ ਜਿਹੜਾ ਨਾਮ H5N5 ਜਿਹੜਾ ਬਰਡ ਫਲੂ ਦਾ ਇੱਕ ਸਟ੍ਰੇਨ ਆ
ਜਿਹੜਾ ਕਿ ਪਹਿਲਾਂ ਸਿਰਫ ਜਾਨਵਰਾਂ ਦੇ ਵਿੱਚ ਹੀ ਦੇਖਿਆ ਗਿਆ ਸੀ, ਇਨਸਾਨਾਂ 'ਚ ਕਦੇ ਵੀ ਨਹੀਂ, ਉਸ ਦੀ ਹੁਣ ਪੁਸ਼ਟੀ ਹੋਈ ਹੈਗੀ ਆ। ਸੋ ਇਹ ਕਿੰਨਾ ਕੁ ਨੁਕਸਾਨਦੇਹ ਹੋ ਸਕਦਾ ਆ, ਇਹ ਕਿੰਨਾ ਕੁ ਜ਼ਿਆਦਾ ਫੈਲਣ ਵਾਲਾ ਆ, ਇਸ ਦੇ ਬਾਰੇ ਜਿਹੜੀ ਅਜੇ ਆਪਾਂ ਜਿਹੜਾ ਕੁਛ ਕਹਿ ਨਹੀਂ ਸਕਦੇ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਪ੍ਰੀਵੈਂਸ਼ਨ ਨੇ ਕਿਹਾ ਵੀ ਉਹ ਇਸ ਟਾਈਮ ਸਿਚੁਏਸ਼ਨ ਨੂੰ ਬਹੁਤ ਨਜ਼ਦੀਕ ਤੋਂ ਨਿਗਾਹ ਜਿਹੜੀ ਇਸ ਦੇ ਉੱਤੇ ਰੱਖ ਰਹੇ ਆ, ਤੇ ਇਸ ਬੰਦੇ ਨੂੰ ਵਿਸ਼ੇਸ਼ ਤੌਰ ਤੇ ਵਾਸ਼ਿੰਗਟਨ ਸਟੇਟ ਡਿਪਾਰਟਮੈਂਟ ਆਫ ਹੈਲਥ ਵਾਲੇ ਵੀ ਆਪਣੀ ਨਿਗਰਾਨੀ ਹੇਠ ਹੀ ਰੱਖ ਰਹੇ ਆ। ਅਧਿਕਾਰੀਆਂ ਨੇ ਉਦਾਂ ਇਹ ਕਿਹਾ ਆ ਵੀ ਜਨਤਾ ਨੂੰ, ਪਬਲਿਕ ਨੂੰ ਇਸ ਦਾ ਰਿਸਕ ਘੱਟ ਹੈਗਾ ਆ। FAA ਰਿਪੋਰਟ ਕਰ ਰਿਹਾ ਵੀ 3% 에ਅਰਲਾਈਨਸ ਦੇ ਵਿੱਚ ਘੱਟ ਹੋਇਆ ਹੈਗਾ, ਕਿਉਂਕਿ ਗਵਰਨਮੈਂਟ ਸ਼ਟਡਾਊਨ ਦੇ ਦੌਰਾਨ ਬਹੁਤ ਸਾਰੇ ਜਿਹੜੇ 에ਅਰ ਟ੍ਰੈਫਿਕ ਕੰਟਰੋਲਰ ਆ ਛੁੱਟੀ ਦੇ ਉੱਤੇ ਸੀਗੇ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਅੱਜ ਇਹ ਅਨਾਉਂਸ ਕੀਤਾ ਵੀ US 에ਅਰਲਾਈਨਸ ਜਿਹੜੀਆਂ ਆ ਉਹ ਡੋਮੈਸਟਿਕ ਫਲਾਈਟਸ 40 ਮੇਜਰ 에ਅਰਪੋਰਟਸ ਤੋਂ 6% ਤੋਂ ਘਟਾ ਕੇ 3% ਤੱਕ ਸੈਚਰਡੇ ਤੇ ਸੰਡੇ ਨੂੰ ਕਰਨ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਉੱਤੇ ਕੰਟਰੋਲ ਕੀਤਾ ਜਾ ਸਕੇ। 에ਅਰਲਾਈਨਸ ਆਲਰੇਡੀ ਪੁਸ਼ ਕਰ ਰਹੀਆਂ FAA ਨੂੰ, ਤਾਂ ਕਿ ਜਿਹੜਾ ਇਹ ਜਿਹੜੇ ਕੱਟ ਆ ਇਹ ਬਹੁਤ ਜ਼ਿਆਦਾ ਨਾ ਹੋਣ ਤੇ ਥੋੜ੍ਹੇ ਕਰਕੇ ਜਿਹੜੇ ਆ ਲੋਕਾਂ ਨੂੰ ਜਿਹੜੀ ਤਕਲੀਫ ਨਾ ਹੋਵੇ। ਪਰ ਹੋਪਫੁਲੀ ਕਿਉਂਕਿ ਗਵਰਨਮੈਂਟ ਹੁਣ ਓਪਨ ਹੋਣ ਜਾ ਰਹੀ ਹੈਗੀ ਆ, ਤੇ ਉਹਦੇ ਨਾਲ ਜਿਹੜਾ ਆ ਇਹ ਜੋ ਕੱਟ ਚੱਲ ਰਹੇ ਸੀ ਉਹਨਾਂ ਦੇ ਉੱਤੇ ਜਿਹੜਾ ਅਸਰ ਘੱਟ ਪਊਗਾ। FAA ਇਹ ਕਹਿ ਰਿਹਾ ਵੀ 3500 ਦੇ ਕਰੀਬ ਜਿਹੜੇ 에ਅਰ ਟ੍ਰੈਫਿਕ ਕੰਟਰੋਲਰਸ ਆ ਉਹਨਾਂ ਦੀ ਹਜੇ ਵੀ ਸ਼ਾਰਟੇਜ ਹੈਗੀ ਆ। ਜੀ, ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, 1996 ਦਾ ਇੱਕ ਬਹੁਤ ਹੀ ਪੁਰਾਣਾ ਕੈਲੀਫੋਰਨੀਆ ਦਾ ਮਰਡਰ ਜਿਹੜਾ ਕੇਸ ਆ, ਉਸ ਦੇ ਵਿੱਚ DNA ਨੇ ਮਦਦ ਕੀਤੀ ਆ। ਤੇ ਕਹਿੰਦੇ ਵੀ ਇਹ ਪਤਾ ਲੱਗਾ ਆ ਵੀ ਇਹ ਜਿਹੜੀ ਔਰਤ ਦੀ ਮੌਤ ਹੋਈ ਸੀ 1996 ਦੇ ਵਿੱਚ, ਇੱਕ ਸੀਰੀਅਲ ਪ੍ਰੀਡੇਟਰ ਸੀ, ਜਿਸ ਨੇ 22 ਸਾਲਾਂ ਦੀ ਡੈਬੀ ਡੋਰੀਅਨ, ਜੋ ਸੈਂਟਰਲ ਵੈਲੀ ਦੀ ਰਹਿਣ ਵਾਲੀ ਸੀ, ਉਸ ਨੂੰ ਮਾਰ ਮੁਕਾਇਆ ਸੀ। 30 ਸਾਲ ਤੋਂ ਇਹ ਕੇਸ ਅਨਸੋਲਵਡ ਸੀਗਾ, ਕੋਲਡ ਕੇਸ ਦੇ ਤੌਰ ਦੇ ਉੱਤੇ ਰੱਖਿਆ ਗਿਆ ਸੀਗਾ, ਤੇ ਹੁਣ ਕਹਿੰਦੇ ਵੀ ਇੱਕ DNA ਮੈਚ ਨੇ ਇਹ ਦਹਾਕਿਆਂ ਪੁਰਾਣੇ ਕੇਸ ਦਾ ਜਿਹੜਾ ਪਰਦਾਫਾਸ਼ ਕੀਤਾ ਆ। ਕਹਿੰਦੇ ਵੀ DNA ਐਵੀਡੈਂਸ ਦੇ ਵਿੱਚ ਇਹ ਪਤਾ ਲੱਗਾ ਵੀ ਇਹਦਾ ਜਿਹੜਾ ਕਿਲਰ ਆ 2019 ਦੇ ਵਿੱਚ, ਜਿਸ ਨੂੰ ਪਹਿਲਾਂ ਹੀ ਜਿਹੜੀ ਉਮਰ ਭਰ ਦੇ ਲਈ ਸਜ਼ਾ ਜਿਹੜੀ ਉਹ ਦੇ ਦਿੱਤੀ ਗਈ ਸੀ, ਉਹ ਬਾਰਸ ਦੇ ਬਿਹਾਈਂਡ ਕਰ ਦਿੱਤਾ ਗਿਆ ਸੀਗਾ, ਤੇ ਕਹਿੰਦੇ ਵੀ ਉਹ ਸੀਰੀਅਲ ਪ੍ਰੀਡੇਟਰ ਸੀਗਾ। ਸੋ ਇੱਕ ਅਟੋਪਸੀ ਨੇ ਰਿਵੀਲ ਕੀਤਾ ਸੀਗਾ ਵੀ ਡੋਰੀਅਨ ਜਦ ਲੱਭੀ ਸੀ ਇਸ ਦੀ ਲਾਸ਼, ਉਸ ਤੋਂ 2 ਦਿਨ ਪਹਿਲਾਂ ਉਸ ਨੂੰ ਮਾਰ ਦਿੱਤਾ ਗਿਆ ਸੀਗਾ, ਤੇ ਉਹਦੇ ਗਵਾਂਢੀਆਂ ਨੇ ਉਦੋਂ ਦੱਸਿਆ ਸੀ ਵੀ ਇੱਕ ਅਨਨੋਨ ਮੈਨ ਜੋ ਇਹਦੇ ਘਰ ਦੇ ਦਰਵਾਜ਼ੇ ਦੇ ਉੱਤੇ ਆਇਆ ਸੀ, ਅਗਸਤ 1996 ਦੀਆਂ ਇਹ ਗੱਲਾਂ ਨੇ, ਵੀ ਉਹਦੇ ਨਾਲ ਇਸ ਨੂੰ ਅਖੀਰਲੀ ਵਾਰ ਦੇਖਿਆ ਗਿਆ ਸੀਗਾ। ਸੋ ਇਸ ਦਾ ਸਾਹ ਘੁੱਟ ਕੇ ਡੈਬੀ ਡੋਰੀਅਨ ਨੂੰ ਇਸ ਬੰਦੇ ਦੇ ਦੁਆਰਾ ਮਾਰ ਦਿੱਤਾ ਗਿਆ ਸੀਗਾ। ਸੋ ਇਹ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਫ੍ਰੈਜ਼ਨੋ ਦੀ ਜਿਹੜੀ ਇਕਨੋਮਿਕਸ ਦੇ ਵਿੱਚ ਡਿਗਰੀ ਜਿਹੜੀ ਆ ਉਹ ਫਿਨਿਸ਼ ਇਸ ਨੇ ਕੀਤੀ ਸੀਗੀ, ਤੇ ਬਾਅਦ ਦੇ ਵਿੱਚ ਕਹਿੰਦੇ ਵੀ ਇਹਦਾ ਪਿਓ ਵੀ ਉਸੇ ਅਪਾਰਟਮੈਂਟ ਦੇ ਵਿੱਚ ਮ੍ਰਿਤ ਪਾਇਆ ਗਿਆ ਸੀਗਾ। ਸੋ ਅਨਨੋਨ ਮੇਲ DNA ਸੀਗਾ, ਪਰ ਬ੍ਰੇਕ ਥਰੂ ਜਿਹੜਾ ਇਹਨਾਂ ਨੂੰ ਇਵੈਂਚੁਅਲੀ 2018 ਦੇ ਵਿੱਚ ਜਿਹੜਾ ਕੋਡਿਸ ਡਾਟਾਬੇਸ ਆ DNA ਦਾ, ਉਸ ਦੇ ਜ਼ਰੀਏ ਜਿਹੜਾ ਉਹ ਪਤਾ ਲੱਗਾ। ਕਹਿੰਦੇ ਵੀ ਇਹਦੇ ਵਿੱਚ ਇਹ ਪਤਾ ਲੱਗਾ ਵੀ DNA ਦੇ ਕੇਸ ਜਿਹੜਾ ਡੋਰੀਅਨ ਦਾ ਸੀਗਾ, ਇੱਕ ਵਾਈਸੇਲੀਆ ਦੇ ਵਿੱਚ ਇਸੇ ਤਰੀਕੇ ਦਾ ਸੈਕਸ਼ੂਅਲ ਅਸੌਲਟ ਕੇਸ ਵਾਪਰਿਆ ਸੀ, ਤੇ ਉਹਦੇ ਨਾਲ ਜਿਹੜਾ ਉਹ ਲਿੰਕ ਕਰ ਦਿੱਤਾ ਗਿਆ ਸੀਗਾ। ਸੋ ਇਹ ਕਹਿੰਦੇ ਵੀ ਇੱਕ ਸੀਰੀਅਲ ਪ੍ਰੀਡੇਟਰ ਸੀਗਾ, ਨਿਕ ਡੁਐਨ ਸਟੇਨ ਨਾਮ ਦਾ, ਜਿਸ ਨੂੰ ਬਾਅਦ ਦੇ ਪਹਿਲਾਂ ਹੀ ਜਿਹੜਾ ਇਨਫੈਕਟ ਆ ਉਹ ਗ੍ਰਿਫਤਾਰ ਕਰਕੇ ਰੱਖਿਆ ਗਿਆ ਸੀਗਾ, ਤੇ ਹੁਣ ਇਸ ਕਤਲ ਕੇਸ ਦੇ ਜਿਹੜੇ ਚਾਰਜ ਆ ਉਹ ਵੀ ਇਸ ਦੇ ਉੱਤੇ ਨਾਲ ਲਗਾਏ ਜਾ ਚੁੱਕੇ ਆ। ਸਟੇਟ ਆਫ ਕੈਲੀਫੋਰਨੀਆ ਨੇ ਹਜ਼ਾਰਾਂ ਹੀ ਲੋਕਾਂ ਦੀਆਂ ਕਸਟਮ ਲਾਇਸੈਂਸ ਪਲੇਟਸ ਨੂੰ ਡਿਨਾਈ ਕਰ ਦਿੱਤਾ। ਉਹ ਕਿਉਂ ਕੀਤਾ ਉਹ ਆਪਾਂ ਤੁਹਾਡੇ ਨਾਲ ਡਿਸਕਸ ਕਰਦੇ ਹਾਂ। ਕਹਿੰਦੇ ਵੀ ਬਹੁਤ ਵਾਰ ਤੁਸੀਂ ਜਦੋਂ ਰੋਡ ਤੇ ਹੁੰਦੇ ਆ ਦੇਖਦੇ ਆ ਵੀ ਕਿੱਦਾਂ ਦੇ ਜਿਹੜੇ ਲਾਇਸੈਂਸ ਪਲੇਟ ਆ, ਕੋਈ ਫਨ ਲਿਖਿਆ ਹੁੰਦਾ, ਸੋ ਕੋਈ ਕਿਸੇ ਤਰ੍ਹਾਂ ਦਾ ਆ। ਸੋ ਮੋਸਟ ਆਫ ਦਾ ਪਲੇਟਸ ਜਿਹੜੀਆਂ ਆ ਉਹ ਡਿਨਾਈ ਕੀਤੀਆਂ ਗਈਆਂ 12,000 ਦੇ ਕਰੀਬ। ਕਹਿੰਦੇ ਵੀ ਜਿਹਦੇ ਵਿੱਚ ਸੈਕਸ਼ੂਅਲੀ ਐਕਸਪਲਿਸਟ ਜਾਂ ਇਨਅਪਰੋਪਰੀਏਟ ਮੈਸੇਜ ਉਹਦਾ ਸ਼ੋ ਹੁੰਦਾ ਸੀ, ਤੇ ਹੋਰ ਇਦਾਂ ਦੇ ਜਿਹੜੇ ਕਾਰਨ ਸੀ, ਉਹਨਾਂ ਕਰਕੇ ਜਿਹੜੀਆਂ ਆ 2024 ਤੇ 2025 ਦੇ ਵਿੱਚ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੇ 12,811 ਕਸਟਮ ਲਾਇਸੈਂਸ ਪਲੇਟ ਡਿਜ਼ਾਈਨ ਜੋ ਆ ਉਹਨਾਂ ਨੂੰ ਜਿਹੜਾ ਨਾ ਕਰ ਦਿੱਤੀ ਹੈਗੀ ਆ। ਇਹ ਸਾਰੀ ਇਨਫੋਰਮੇਸ਼ਨ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਥਰੂ ਸੈਕਰਾਮੈਂਟੋ ਵੀ ਨਿਊਜ਼ਪੇਪਰ ਨੇ ਲਈ ਸੀ। ਸੋ ਉਹਨਾਂ ਨੇ ਕਿਹਾ ਵੀ ਮੇਨ ਰੀਜ਼ਨ ਇਹੀ ਸੀ, ਸੈਕਸ, ਡਰਿੰਕਿੰਗ, ਡਰੱਗ ਤੇ ਹੋਰ ਬਹੁਤ ਸਾਰੇ ਜਿਹੜੇ ਕ੍ਰਾਈਮਸ ਆ
ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਮੈਸੇਜ ਪਲੇਟਸ ਥਰੂ ਜਾਂਦਾ ਸੀ ਉਹ ਡੀਐਮਬੀ ਨੇ ਡਿਨਾਈ ਕੀਤੀਆਂ ਹੈਗੀਆਂ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ 310 ਪੁਆਇੰਟ ਦੀ ਗਿਰਾਵਟ ਦਰਜ ਹੋਈ, 47,147 ਤੇ ਬੰਦ ਹੋਇਆ। S&P 3 ਪੁਆਇੰਟ ਘਟ ਕੇ 6734, ਨੈਸਡੈਕ 30 ਪੁਆਇੰਟ ਵੱਧ ਕੇ 22,901। ਸੋਨੇ ਦਾ ਭਾਅ ਜਿਹੜਾ ਆ ਉਹ 4,084 ਪਰ ਟਰੋਏ ਆਉਂਸ ਤੇ ਰਿਹਾ। ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ, 10 ਈਅਰ ਯੀਲਡ 4.14%। ਬਿਟਕੋਇਨ ਦੇ ਵਿੱਚ ਲਗਾਤਾਰ ਜਿਹੜੀ ਹੈ ਸੈਲਿੰਗ ਚੱਲ ਰਹੀ ਆ, ਜਿਸ ਕਰਕੇ ਕ੍ਰਿਪਟੋ ਕਰੰਸੀਜ਼ ਦੇ ਜਿਹੜੇ ਪ੍ਰਾਈਸ ਆ ਉਹ ਡਿੱਗ ਰਹੇ ਨੇ। ਬਿਟਕੋਇਨ ਅੱਜ ਇਸ ਮੌਕੇ ਜਦੋਂ ਗੱਲ ਕਰ ਰਹੇ ਹਾਂ 95,580 ਦੇ ਉੱਤੇ ਜਿਹੜਾ ਚੱਲ ਰਿਹਾ, ਤੇ ਇਥੀਰੀਅਮ 3168 ਦੇ ਉੱਤੇ। $1 ਦੇ ਬਰਾਬਰ ਕੈਨੇਡਾ ਦੇ $1 ਤੇ 39 ਸੈਂਟ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 281 ਰੁਪਏ ਤੇ 20 ਪੈਸੇ। $1 ਦੇ ਬਰਾਬਰ ਇੰਡੀਆ ਦੇ 99 ਰੁਪਏ ਤੇ 2 ਪੈਸੇ। ਪ੍ਰੋਗਰਾਮ ਦੀ ਇੱਥੇ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।